ਫਖਰ ਦੇ ਇਲਾਵਾ ਤੇ ਕੋਈ ਚੱਲਿਆ ਹੀ ਨਹੀਂ। ਇਹ ਜਿਹੜੀ ਗੱਲਾਂ ਕਰਦੇ ਸੀ ਲੋਕ ਕਿ ਜੀ ਫਖਰ ਨੂੰ ਹੁਣ ਟੀਮ ਤੋਂ ਬਾਹਰ ਕੱਢ ਦਿਓ, ਤੇ ਹੁਣ ਫਖਰ ਨੇ ਦੱਸਤਾ ਕਿ ਮੈਂ ਜਿਹੜਾ ਨਾ ਅਹਿਮ ਇੱਕ ਜਿਹੜਾ ਬੰਦਾ ਹੈਗਾ ਟੀਮ ਵਿੱਚ, ਮੇਰੇ ਬਗੈਰ ਟੀਮ ਚੱਲ ਹੀ ਨਹੀਂ ਸਕਦੀ। ਜੀ ਜੀ ਮੁਫਾਜ਼ ਭਾਈ, ਬਹੁਤ ਸ਼ੁਕਰੀਆ ਤੁਹਾਡਾ ਮੈਨੂੰ ਮਦਦ ਕਰਨ ਦਾ। ਦੂਸਰੀ ਗੱਲ ਇਹ ਹੈਗੀ ਫਖਰ ਜ਼ਮਾਨ ਨੂੰ ਇਹ ਟ੍ਰਾਈਸ ਨੇਸ਼ਨ ਜਿਹੜੀ ਅਸੀਂ ਸੀਰੀਜ਼ ਖੇਡ ਰਹੇ ਹਾਂ ਅੰਦਰ ਅਸੀਂ ਐਕਸਪੈਰੀਮੈਂਟ ਕਰਨਾ ਚਾਹ ਰਹੇ ਹਾਂ ਕਿ ਅਗਰ ਫਖਰ ਜ਼ਮਾਨ ਨੂੰ ਅਗਰ ਅਸੀਂ ਚੌਥੇ ਨੰਬਰ ਤੇ ਖਿਲਾਈਏ ਜਾਂ ਮਿਡਲ ਆਰਡਰ 'ਚ ਖਿਲਾਈਏ ਤੇ ਪਰਫਾਰਮ ਕਰ ਸਕਦੇ ਨੇ, ਕਿਉਂਕਿ ਸਾਡਾ ਟੌਪ ਆਰਡਰ ਤੇ ਫਖਰ ਜ਼ਮਾਨ ਦੀ ਵਜ੍ਹਾ ਤੋਂ ਮਜ਼ਬੂਤ ਹੋ ਚੁੱਕਿਆ ਹੈ। ਹੋ ਸਕਦਾ ਹੈ ਕਿ ਉਹਨਾਂ ਕਿ ਸਾਇਮ ਅਯੂਬ ਦੇ ਨਾਲ ਕਿਸੇ ਨਵੇਂ ਬੰਦੇ ਨੂੰ ਵੀ ਮੌਕਾ ਦਿੱਤਾ ਜਾਏ ਤਾਂ ਕਿ ਉਹ ਖੇਲਣ, ਪਤਾ ਚੱਲੇਗਾ ਕੀ ਹੋ ਸਕਦਾ ਹੈ ਕਿ ਟੌਪ ਆਰਡਰ ਵੀ ਠੀਕ ਹੋਏਗਾ ਤੇ ਮਿਡਲ ਆਰਡਰ, ਕਿਉਂਕਿ ਮਿਡਲ ਆਰਡਰ 'ਚ ਤੁਸੀਂ ਵੀ ਵੇਖਣਾ ਬਾਬਰ ਆਜ਼ਮ ਵੀ ਕੁਝ ਨਹੀਂ ਕਰ ਪਾਏ, ਜ਼ਿਗਰ ਆਊਟ ਹੋ ਗਏ, ਸਲਮਾਨ ਅਲੀ ਆਗਾ ਸਾਹਿਬ ਵੀ, ਤੇ ਉਸ ਤੋਂ ਬਾਅਦ ਅਸੀਂ ਇੱਕਦਮ ਮੈਚ ਬਹੁਤ ਥੱਲੇ ਲੱਗ ਚੁੱਕਿਆ ਸੀ। ਉਸ ਤੋਂ ਬਾਅਦ ਤੁਹਾਨੂੰ ਪਤਾ ਹੋਇਆ ਨਵਾਜ਼ ਨੇ ਆ ਕੇ ਹਿਟਿੰਗ ਸਟਾਰਟ ਕੀਤੀ ਹੋਇਆ, ਉਸਮਾਨ ਖਾਨ ਅਲੀ ਸਟਾਰਟ ਦੇ ਮੈਚ ਹੈਗੇ ਨੇ ਉਹਨਾਂ ਸੇ ਥੋੜਾ ਮੁਸ਼ਕਿਲ ਹੁੰਦਾ ਹੈ। ਉਸਮਾਨ ਖਾਨ ਮੇਰੇ ਖਿਆਲ ਨਾਲ ਬੜਾ ਮਸਲਾ ਹੋ ਰਿਹਾ ਹੈ। ਮੁਜ਼ਾਹਿਰ ਸਾਹਿਬ ਕਹਿੰਦੇ ਜੀ ਉਹ ਟੁੱਲਬਾਜ਼ੀ ਜ਼ਿਆਦਾ ਕਰਦੇ ਪਏ ਸਨ, ਤੇ ਉਹਨਾਂ ਦੀ ਕੀ ਵਜ੍ਹਾ ਹੈ ਕਿ ਕੋਚਿਸ ਜਿਹੜਾ ਸਹੀ ਗਾਈਡ ਨਹੀਂ ਕਰਦੇ, ਟੈਕਨੀਕ ਉੱਤੇ ਕੰਮ ਨਹੀਂ ਕਰਦੇ? ਮੁਫਾਜ਼ ਭਾਈ ਗੱਲ ਇਹ ਹੈਗੀ ਹੈ ਕਿ ਦੇਖੋ ਤੁਹਾਨੂੰ ਪਤਾ ਹੋਏਗਾ ਕਿ ਬੰਦੇ ਨੂੰ ਪੂਰਾ ਮੌਕਾ ਦਿੱਤਾ ਜਾਏ ਨਾ ਤੇ ਉਹ ਫਿਰ ਪਰਫਾਰਮ ਕਰਦਾ ਹੈ। ਹੁਣ ਇੱਕ ਮੈਚ ਖਿਲਾਣਾ, ਦੂਜੇ ਮੈਚ ਬਹਾ ਦੇਣਾ, ਫਿਰ ਖਿਲਾਣਾ, ਫਿਰ ਬਹਾ ਦੇਣਾ, ਉਹਦੇ ਨਾਲ ਨਾ ਕੌਨਫੀਡੈਂਸ ਲੈਵਲ ਵੀ ਬੰਦੇ ਦਾ ਲੂਜ਼ ਹੋ ਜਾਂਦਾ, ਜਿਹਦੀ ਵਜ੍ਹਾ ਤੋਂ ਹੋ ਸਕਦਾ ਕਿ ਉਹ ਪਰਫਾਰਮ ਨਾ ਕਰ ਸਕਦੇ ਹੋ। ਤੁਹਾਨੂੰ ਯਾਦ ਹੋਏਗਾ PSL ਦੇ ਅੰਦਰ ਉਹਨਾਂ 50s ਕੀਤੀਆਂ ਨੇ, ਸੈਂਚਰੀਆਂ ਕੀਤੀਆਂ ਨੇ, ਉਹਦੀ ਵਜ੍ਹਾ ਤੋਂ ਹੀ ਤੇ ਪਾਕਿਸਤਾਨੀ ਟੀਮ ਦੇ ਅੰਦਰ ਐਂਟਰ ਹੋਏ ਸੀ। ਤੇ ਮੇਰੇ ਉਮੀਦ ਹੈ ਕਿ ਅਗਰ ਉਹਨਾਂ ਨੂੰ ਪੂਰਾ ਮੌਕਾ ਦਿੱਤਾ ਜਾਏ ਤੇ ਬਹੁਤ ਅੱਛੇ ਬੈਟਸਮੈਨ ਨੇ। ਮੈਂ ਤੇ ਇਹੀ ਤੁਹਾਨੂੰ ਕਹਿਣਾ ਚਾਹਾਂਗਾ। ਬਿਲਕੁਲ ਠੀਕ ਹੈ। ਤੇ ਬਾਬਰ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਹੁਣ 0 ਤੇ ਆਊਟ ਹੋਏ ਸੀ ਪਹਿਲੇ ਮੈਚ ਵਿੱਚ, ਜਿਹੜਾ ਸ਼ਾਇਕੀਨ ਵੀ ਹੁਣ ਬੜੇ ਪਰੇਸ਼ਾਨ ਹੋ ਗਏ ਨੇ ਕਿ ਜੀ ਵਨਡੇ ਵਿੱਚ ਅੱਛਾ ਪਰਫਾਰਮ ਕਰਤਾ ਉਹਨਾਂ ਨੇ, ਤੇ T20 ਵਿੱਚ ਪਤਾ ਨਹੀਂ ਕੀ ਉਹਨਾਂ ਦੇ ਹੱਥ ਪੈਰ ਫੁੱਲ ਗਏ ਨੇ। ਨਹੀਂ ਹੋ ਜਾਂਦਾ ਹੈ, ਬੜੇ ਬੜੇ ਬੈਟਸਮੈਨ 0 ਤੇ ਆਊਟ ਹੋ ਜਾਂਦੇ ਨੇ, ਲੇਕਿਨ ਇਹ ਜ਼ਿਆਦਾ ਹੀ 0 ਆ ਰਹੇ ਨੇ। ਹੁਣ ਤੇ ਰਿਕਾਰਡ ਟੁੱਟਣ ਲੱਗੇ, ਸ਼ਾਇਦ ਅਫਰੀਦੀ ਦਾ ਵੀ ਰਿਕਾਰਡ ਤੋੜਤਾ ਬਾਬਰ ਆਜ਼ਮ ਨੇ। ਸ਼ਾਇਦ ਅਫਰੀਦੀ ਦਾ ਵੀ ਤੋੜਿਆ ਹੈ 0 ਦਾ ਰਿਕਾਰਡ, ਲੇਕਿਨ ਦੂਸਰੀ ਤਰਫ ਰਨਸ ਦਾ ਵੀ ਰਿਕਾਰਡ ਟੁੱਟ ਰਿਹਾ। ਉਹ ਪੋਜ਼ਿਟਿਵ ਚੀਜ਼ ਸਾਡੇ ਪਾਕਿਸਤਾਨੀ ਕਿਉਂ ਵੇਖਦੇ ਹੈਗੇ? ਅਸੀਂ ਇਹ ਵੇਖ ਰਹੇ ਹਾਂ ਕਿ 0 ਤੇ ਆਊਟ ਹੋ ਗਏ ਨੇ, ਇੰਜ ਹੋ ਗਿਆ, ਉਂਝ ਹੋ ਗਿਆ, ਮੈਚ ਥੱਲੇ ਲਾਤਾ। ਬਾਬਰ ਆਜ਼ਮ ਵੱਡੇ ਪਲੇਅਰ ਨੇ, ਹੋ ਜਾਂਦਾ ਵੱਡੇ ਛੋਟੇ ਮੈਚ ਹੋ ਜਾਏ, ਵੱਡੇ ਮੈਚ ਹੋ ਜਾਏ, ਇੱਕ ਆਧਾ ਬੰਦਾ ਲੂਜ਼ ਕਰ ਜਾਂਦਾ ਹੈ। ਇਹਦਾ ਇਹ ਮਤਲਬ ਨਹੀਂ ਹੈਗਾ ਕਿ ਉਹਦੀ ਟੈਕਨੀਕ ਖਰਾਬ ਹੈ। ਇਨਸ਼ਾਅੱਲਾ ਨੈਕਸਟ ਮੈਚਸ ਆ ਰਹੇ ਨੇ, ਪਰਫਾਰਮ ਕਰਨਗੇ। ਤੁਹਾਨੂੰ ਪਤਾ ਹੈਗਾ ਕਿ ਬਾਬਰ ਨਹੀਂ ਸੀ ਟੀਮ 'ਚ ਤੇ ਤੁਹਾਡੀ ਟੀਮ ਕਿੱਥੇ ਸੀ? ਅੱਜ ਬਾਬਰ ਹੈਗੇ ਨੇ ਤੇ ਤੁਹਾਡੀ ਟੀਮ ਦਾ ਇੱਕ ਅਲੱਗ ਲੈਵਲ ਆ ਰਿਹਾ। ਤੁਸੀਂ ਵੇਖ ਸਕਦੇ ਹੋ ਨਾ ਏਸ਼ੀਆ ਕੱਪ ਦੇ ਅੰਦਰ ਬਾਬਰ ਆਜ਼ਮ ਨਹੀਂ ਸੀ ਤੇ ਕਈ ਤੁਹਾਡੀ ਟੀਮ ਦਾ ਹਿਸਾਬ ਚੱਲ ਰਿਹਾ ਸੀ। ਤੇ ਹੁਣ ਤੁਹਾਨੂੰ ਇਹ ਉਮੀਦ ਤੇ ਹੁੰਦੀ ਹੈ ਯਾਰ ਉਹ ਵਿਕਟ ਰੋਕਣਗੇ, ਨਾਲ ਸਟ੍ਰਾਈਕ ਰੋਟੇਟ ਕਰਨਗੇ, ਸਾਰਾ ਕੰਮ ਕਰਨਗੇ, ਤੇ ਹੋ ਜਾਂਦਾ ਹੈ ਵੱਡੇ ਵੱਡੇ ਬੈਟਸਮੈਨ ਆਊਟ ਹੋ ਜਾਂਦੇ ਨੇ। ਇਹਦੇ 'ਚ ਕੋਈ ਗਲਤ ਗੱਲ, ਬੁਰੀ ਗੱਲ ਨਹੀਂ ਹੈਗੀ। ਠੀਕ ਹੈ। ਤੇ ਅਸੀਂ ਇੱਥੇ ਜੇ ਹੁੰਦੀ ਮੁਹੰਮਦ ਨਵਾਜ਼ ਦੀ ਗੱਲ ਕਰੀਏ, ਮੁਹੰਮਦ ਨਵਾਜ਼ ਨੇ ਮੈਂ ਕਹਿੰਦਾ ਹਮੇਸ਼ਾ ਪਰਫਾਰਮ ਕਰਕੇ ਦਿਖਾਇਆ ਸਾਨੂੰ ਕਿ ਭਾਈ ਇਸ ਤਰ੍ਹਾਂ ਖੇਡਿਆ ਜਾਂਦਾ ਹੈ। ਤੁਸੀਂ ਜਿਹੜਾ ਹੈ ਨਾ, ਤੁਸੀਂ ਵੇਖ ਲਓ ਜਿੰਨੇ ਵੀ ਮੈਚਿਸ, ਵਰਲਡ ਕੱਪ ਵੇਖ ਲਓ, ਏਸ਼ੀਆ ਕੱਪ ਵੇਖ ਲਓ, ਉਸ ਬੰਦੇ ਨੇ ਸਾਨੂੰ ਹਮੇਸ਼ਾ ਜਿਤਾਇਆ। ਤੇ ਮੁਹੰਮਦ ਨਵਾਜ਼ ਤੋਂ ਅਸੀਂ ਇਹ ਕਰਦੇ ਰਹੇ ਨੇ ਮਾਜ਼ੀ 'ਚ, ਕਦੀ ਕੱਢ ਦਿੰਦੇ, ਕਦੀ ਟੀਮ 'ਚ ਲੈ ਜਾਂਦੇ ਨੇ। ਤੇ ਇਹ ਮੁਹੰਮਦ ਨਵਾਜ਼ ਨੂੰ ਤੁਹਾਨੂੰ ਲੱਗਦਾ ਕਿ ਉਹਨੂੰ ਪਰਮਾਨੈਂਟ ਟੀਮ 'ਚ ਰੱਖਣਾ ਚਾਹੀਦਾ? ਦੇਖੋ ਜਿੰਜ ਉਹ ਪਰਫਾਰਮ ਕਰ ਰਹੇ ਨੇ ਮੁਹੰਮਦ ਨਵਾਜ਼ ਸਾਹਿਬ, ਮੇਰੇ ਖਿਆਲ ਨਾਲ ਤੇ ਬਹੁਤ ਪੂਰੀ ਟੀਮ ਦੇ ਵਿੱਚੋਂ ਸਭ ਤੋਂ ਅੱਛਾ ਉਹੀ ਪਰਫਾਰਮ ਕਰ ਰਹੇ ਨੇ। ਜਿਸ ਟਾਈਮ ਕ੍ਰੂਸ਼ਲ ਮੌਕਾ ਹੁੰਦਾ ਹੈ ਪਾਕਿਸਤਾਨ ਦੀ ਟੀਮ ਦੇ ਵਿੱਚ, ਹਿਟਿੰਗ ਦਾ ਮੌਕਾ ਹੁੰਦਾ, ਉਹ ਕੋਈ ਆ ਕੇ ਕਰਦੇ ਨੇ, ਜਿਹੜਾ ਮਰਜ਼ੀ ਮੈਚ ਚੁੱਕ ਲਓ। ਤੇ ਅਗਰ ਇਹ ਹੀ ਕੰਟੀਨਿਊਸਲੀ ਚੱਲਦੇ ਰਹਿਣਗੇ ਤੇ ਓਬਵੀਅਸਲੀ ਗੱਲ ਹੈ, ਤੁਹਾਨੂੰ ਪਤਾ ਹੋਏਗਾ ਕਿ ਟੀਮ ਦੇ ਅੰਦਰ ਉਹਨਾਂ ਦੀ ਜਗ੍ਹਾ ਹੋਏਗੀ। ਅਗਰ ਜਿਵੇਂ ਤੁਹਾਨੂੰ ਵੀ ਪਤਾ ਹੈ ਕਿ ਬਾਬਰ ਆਜ਼ਮ ਸਾਹਿਬ ਵੀ ਕਿੰਨੇ ਵੱਡੇ ਬੈਟਸਮੈਨ ਨੇ, ਉਹਨਾਂ ਕੋਲ ਨਹੀਂ ਹੋਇਆ ਪਰਫਾਰਮ, ਉਹਨਾਂ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਅਗਰ ਨਵਾਜ਼ ਇੰਜ ਹੀ ਕਰਦੇ ਰਹਿਣਗੇ, 1-2 ਮੈਚ ਦਾ ਕੋਈ ਮਸਲਾ ਨਹੀਂ ਹੁੰਦਾ, ਜਾਂ 3 ਮੈਚਾਂ ਦਾ ਕੋਈ ਮਸਲਾ ਨਹੀਂ ਹੁੰਦਾ, ਜੋ ਵੀ ਹੈ, ਲੇਕਿਨ ਅਗਰ ਪਰਫਾਰਮ ਕਰਦੇ ਰਹਿਣਗੇ ਤਾਂ ਟੀਮ ਦੇ ਨਾਲ ਚੱਲਦੇ ਰਹਿਣਗੇ, ਨਹੀਂ ਤਾਂ ਤੁਹਾਨੂੰ ਵੀ ਪਤਾ ਪਰਫਾਰਮ ਕਰਨਾ ਬੰਦ ਹੋਣਗੇ ਤਾਂ ਟੀਮ ਤੋਂ ਬਾਹਰ ਚਲੇ ਜਾਣਗੇ। ਲੇਕਿਨ ਬਹੁਤ ਅੱਛਾ ਪਰਫਾਰਮੈਂਸ ਦੇ ਰਹੇ ਨੇ। ਇੱਕ ਪ੍ਰੋਪਰ ਜਿਹੜਾ ਹੈਗਾ ਨਾ ਮੁਹੰਮਦ ਨਵਾਜ਼ ਤੋਂ ਬਿਹਤਰ ਇਸ ਟਾਈਮ ਮੇਰੇ ਖਿਆਲ ਨਾਲ ਪਾਕਿਸਤਾਨੀ ਟੀਮ ਦੇ ਵਿੱਚ ਕੋਈ ਨਜ਼ਰ ਨਹੀਂ ਆ ਰਿਹਾ ਪ੍ਰੋਪਰ। ਅੱਛਾ ਮੁਜ਼ਾਹਿਰ ਸਾਹਿਬ, ਇੱਕ ਅੱਜ ਕੱਲ੍ਹ ਬੜਾ ਸੋਸ਼ਲ ਮੀਡੀਆ 'ਚ ਕੰਮ ਸ਼ੁਰੂ ਹੋ ਗਿਆ ਹੈ, ਲੋਕੀ ਵੀ ਗੱਲ ਕਰਦੇ ਪਏ ਸੀ, ਜਿਹੜੇ ਸ਼ਾਦਾਬ ਖਾਨ ਸਾਡੇ ਆਲਰਾਊਂਡਰ ਨੇ, ਇੰਜਰਡ ਨੇ, ਰਿਹੈਬ ਕਰ ਰਹੇ ਨੇ, ਉਹਨੂੰ ਜਿਹੜਾ T20 ਦੀ ਕਿਆਦਤ ਜਿਹੜੀ ਨਾ ਸੌਂਪੀ ਜਾਏਗੀ, ਤੇ ਜਿਹੜਾ ਸਲਮਾਨ ਅਲੀ ਆਗਾ ਸਾਹਿਬ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਏਗਾ। ਤੇ ਤੁਹਾਨੂੰ ਲੱਗਦਾ ਇਵੇਂ ਦਾ ਫੈਸਲਾ ਕੋਈ ਪਾਕਿਸਤਾਨ ਕ੍ਰਿਕਟ ਵਾਸਤੇ ਬਿਹਤਰ ਹੋਏਗਾ? ਲੇਕਿਨ ਨਹੀਂ, ਇਹ ਬਿਲਕੁਲ ਗਲਤ ਹੈ, ਇਹ ਬਿਲਕੁਲ ਗਲਤ ਡਿਸੀਜਨ ਹੋਏਗਾ PCB ਦਾ, ਕਿਉਂਕਿ ਅਗਰ ਤੁਸੀਂ 2-3 ਸੀਰੀਜ਼ ਦੇ ਕੇ ਇੱਕ ਬੰਦੇ ਨੂੰ ਤੁਸੀਂ ਬਾਹਰ ਕੱਢਦੇ ਹੋ, ਇਹ ਬਿਲਕੁਲ ਗਲਤ ਹੈ। ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਰਿਜ਼ਵਾਨ ਨੇ ਸਾਨੂੰ ਆਸਟ੍ਰੇਲੀਆ ਦੇ ਅੰਦਰ ਪਾਕਿਸਤਾਨ ਨੂੰ ਜਿਤਾਇਆ, ਸਾਊਥ ਅਫਰੀਕਾ ਪਾਕਿਸਤਾਨ ਨੂੰ ਜਿਤਾਇਆ, ਤੇ ਉਹਨੂੰ ਤੁਸੀਂ ਹੁਣ ਇਹ ਸੀਰੀਜ਼ ਦੇ ਵਿੱਚ ਬਾਹਰ ਕੱਢ ਦੇਣਾ, ਕੈਪਟਨੀ ਤੋਂ ਹਟਾ ਦੇਣਾ, ਗਲਤ ਗੱਲ ਹੈ।
ਅਗਰ ਸਲਮਾਨ ਅਲੀ ਆਗਾ ਸਾਹਿਬ ਦੇਖ ਲਓ ਤੁਸੀਂ, ਸਾਊਥ ਅਫਰੀਕਾ ਦੇ ਅਗੇਂਸਟ ਸੀਰੀਜ਼ ਜਿੱਤੇ ਨੇ। ਮੇਰੇ ਖਿਆਲ ਨਾਲ ਤੇ ਇਹ ਬਿਲਕੁਲ ਗਲਤ ਹੈ ਕਿ ਉਹਨਾਂ ਨੂੰ ਪਿੱਛੇ ਪਾ ਦੇਣਾ ਚਾਹੀਦਾ ਹੈ, ਉਹਨਾਂ ਦੀ ਕਪਤਾਨੀ ਲੈ ਲੈਣੀ ਚਾਹੀਦੀ ਹੈ ਬਿਲਕੁਲ ਹੀ। 2 ਮਹੀਨੇ ਪਤਾ ਵੀ ਨਹੀਂ ਚੱਲਣਾ ਤੁਹਾਨੂੰ, 2 ਮਹੀਨੇ ਬਾਅਦ ਏਸ਼ੀਆ ਵਰਲਡ ਕੱਪ ਸਟਾਰਟ ਹੋ ਜਾਣਾ। ਤੁਸੀਂ ਕੀ ਕਰਦੇ ਪਏ ਹੋ ਕਿ ਤੁਸੀਂ ਨया ਕੈਪਟਨ